ਅੱਜ ਦੀਆਂ ਖਬਰਾਂ ਵੱਲ ਆਈਏ ਤੇ ਕੱਲ ਸਾਬਕਾ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਨੇ ਆਪਣੀ ਜਿਹੜੀ ਕੈਂਡੀਡੇਂਸੀ ਆ ਉਹ ਪ੍ਰੈਜ਼ੀਡੈਂਟ ਦੇ ਲਈ ਆਉਣ ਵਾਲੇ ਜਿਹੜੀ 2024 ਚ ਇਲੈਕਸ਼ਨ ਹੋਣੀ ਆ ਉਹ ਅਨਾਉਂਸ ਕਰ ਦਿੱਤੀ ਹੈਗੀ ਆ। ਉਹਦੇ ਵਿੱਚ ਉਹਨਾਂ ਨੇ ਜੋ ਉਹਨਾਂ ਦਾ ਪਾਮ ਬੀਚ ਕਾਉਂਟੀ ਦੇ ਵਿੱਚ ਘਰ ਹੈਗਾ ਮਾਰੇ ਲਾਗੋ, ਉੱਥੇ ਉਹਨਾਂ ਨੇ ਇਹ ਅਨਾਉਂਸ ਕੀਤਾ ਹੈਗਾ। ਉਹਨਾਂ ਦੇ ਨਾਲ ਉਹਨਾਂ ਦੀ ਵਾਈਫ ਮਲਾਨੀਆ ਟਰੰਪ ਵੀ ਉਸ ਟਾਈਮ ਉੱਥੇ ਹਾਜ਼ਰ ਸੀ ਤੇ ਉਹਨਾਂ ਨੇ ਕਿਹਾ ਵੀ ਅਮਰੀਕਾ ਨੂੰ ਗ੍ਰੇਟ ਤੇ ਗਲੋਰੀਅਸ ਬਣਾਉਣ ਦੇ ਲਈ ਮੈਂ ਆਪਣੀ ਜੋ ਕੈਂਡੀਡੇਸੀ ਆ ਪ੍ਰੈਜ਼ੀਡੈਂਟ ਦੇ ਲਈ ਉਹ ਅਨਾਉਂਸ ਕਰ ਰਿਹਾ ਹੈਗਾ ਆ। ਤੇ ਸਲੋਗਨ ਸੇਮ ਹੀ ਰੱਖਿਆ ਗਿਆ ਆ, ਮੇਕ ਅਮਰੀਕਾ ਗ੍ਰੇਟ ਅਗੇਨ। ਤੇ ਇਹਦੇ ਸੰਬੰਧ ਦੇ ਵਿੱਚ ਕਾਫੀ ਉਹਨਾਂ ਦੇ ਦੋਸਤ ਮਿੱਤਰ ਹੋਰ ਫੈਮਿਲੀ ਦੇ ਜੋ ਮੈਂਬਰਸ ਆ ਉਹ ਉੱਥੇ ਹਾਜ਼ਰ ਸੀਗੇ, ਪਰ ਉਹਨਾਂ ਦੀ ਡਾਟਰ ਜੋ ਇਵਾਂਕਾ ਟਰੰਪ ਆ ਜਿਸ ਨੇ 2015 ਦੇ ਵਿੱਚ ਇੰਟਰੋਡਿਊਸ ਕੀਤਾ ਸੀ ਪ੍ਰੈਜ਼ੀਡੈਂਟ ਟਰੰਪ ਨੂੰ ਕੈਂਡੀਡੇਟ ਦੇ ਲਈ, ਉਹ ਉੱਥੇ ਹਾਜ਼ਰ ਨਹੀਂ ਸੀ। ਉਹ ਕਹਿੰਦੇ ਵੀ ਮੈਂ ਇਸ ਵਾਰ ਪੋਲਿਟਿਕਸ ਨਹੀਂ ਆਣਾ ਕਿਉਂਕਿ ਮੇਰੀ ਪ੍ਰਾਇੋਰਟੀ ਇਸ ਵਾਰ ਮੇਰੇ ਜਿਹੜੇ ਯੰਗ ਬੱਚੇ ਆ ਉਹ ਹੈਗੇ ਆ। ਡੋਨਲਡ ਟਰੰਪ ਜੂਨੀਅਰ ਉਹ ਵੀ ਉੱਥੇ ਹਾਜ਼ਰ ਨਹੀਂ ਹੋ ਸਕੇ, ਕਿਤੇ ਹੰਟਿੰਗ ਕਰਨ ਕਹਿੰਦੇ ਗਏ ਹੋ ਸੀ ਤੇ ਉਹਨਾਂ ਬੈਡ ਵੈਦਰ ਕਰਕੇ ਉਹ ਫਲਾਈ ਨਹੀਂ ਕਰ ਸਕੇ। ਪ੍ਰੈਜ਼ੀਡੈਂਟ ਡੋਨਲਡ ਟਰੰਪ 2017 ਤੋਂ ਲੈ ਕੇ 2021 ਤੱਕ ਪ੍ਰੈਜ਼ੀਡੈਂਟ ਰਹੇ ਆ ਯੂਐਸਏ ਦੇ। ਜਦੋਂ ਪਹਿਲੀ ਵਾਰੀ ਇਲੈਕਸ਼ਨ ਲੜੀ ਇਹਨਾਂ ਨੇ ਯੂਐਸ ਸੈਕਟਰੀ ਆਫ ਸਟੇਟ ਹਿਲਰੀ ਕਲਿੰਟਨ ਨੂੰ 2016 ਦੀਆਂ ਜੋ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨਸ ਆ ਉਹਨਾਂ ਦੇ ਵਿੱਚ ਹਰਾਇਆ ਸੀਗਾ। ਤੇ ਹੁਣ ਦੇਖਦੇ ਆ ਵੀ ਹੋਰ ਕਿੰਨੇ ਕੁ ਕੈਂਡੀਡੇਟ ਜੋ ਆ ਉਹ ਇਸ ਟਾਈਮ ਆਉਂਦੇ ਹੈਗੇ ਆ ਰਿਪਬਲਿਕਨ ਸਾਈਡ ਵੱਲੋਂ। ਇੱਕ ਫਲੋਰੀਡਾ ਦੇ ਗਵਰਨਰ ਡਿਸੈਂਟਿਸਟ, ਉਹਨਾਂ ਦੇ ਵੀ ਕਾਫੀ ਚਾਂਸ ਬਣਦੇ ਜਾਂਦੇ ਆ ਵੀ ਉਹ ਵੀ ਕੈਂਡੀਡੇਟ ਹੋ ਸਕਦੇ ਹੈਗੇ ਆ। ਤੇ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਹੀ ਪਤਾ ਲੱਗੂਗਾ। ਪਰ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਸੇਮ ਉਹੀ ਜੋ ਪਹਿਲਾਂ ਕਹਿੰਦੇ ਹੁੰਦੇ ਹੈਗੇ ਆ ਉਹੀ ਸਾਰਾ ਕੁਝ ਉਹਨਾਂ ਨੇ ਕਿਹਾ ਆ ਕਿ ਬਾਰਡਰ ਜਿਹੜਾ ਸੀ ਪੂਰੀ ਤਰ੍ਹਾਂ ਸੀਲ ਕੀਤਾ ਸੀ, ਹੁਣ ਮਿਲੀਅਨਸ ਆਫ ਲੋਕ ਆ ਗਏ ਆ, ਇਨਫਲੇਸ਼ਨ ਇੰਨੀ ਵੱਧ ਗਈ ਆ, ਗੈਸ ਦੀਆਂ ਪ੍ਰਾਈਸਸ ਵੱਧ ਗਈਆਂ, ਜੋ ਸਾਰਾ ਕੁਝ ਉਹ ਹਮੇਸ਼ਾ ਕਹਿੰਦੇ ਰਹਿੰਦੇ ਹੈਗੇ। ਜੀ ਬਿਲਕੁਲ। ਇੱਕ ਵਾਰੀ 16 ਦੇ ਵਿੱਚ ਜਿੱਤੇ ਸੀਗੇ ਤੇ 20 ਦੇ ਵਿੱਚ ਜਿਹੜੀ ਉਹ ਹਾਰ ਹੋਈ ਸੀ। ਹੁਣ 24 ਚ ਦੇਖੋ ਕੀ ਹੁੰਦਾ। ਬਹੁਤ ਸਾਰੇ ਜਿਹੜੇ ਸੈਨੇਟਰਸ ਖਾਸ ਕਰਕੇ ਲਿੰਡਸੀ ਗ੍ਰੈਹਮ ਕਹਿੰਦੇ ਵੀ ਹੋਰ ਕਈਆਂ ਨੇ ਕੋਸ਼ਿਸ਼ ਕੀਤੀ ਸੀ ਟਰੰਪ ਹੋਣਾ ਨੂੰ ਇਸ ਨੂੰ ਡਿਲੇ ਕਰਨ ਦੇ ਲਈ, ਕਿਉਂਕਿ ਅਜੇ ਸੈਨੇਟ ਦੀ ਰੇਸ ਵੀ ਪੂਰੀ ਤਰ੍ਹਾਂ ਜਿਹੜੀ ਉਹ ਡਿਸਾਈਡ ਨਹੀਂ ਸੀ ਹੋਈ। ਬਹੁਤ ਸਾਰੇ ਜਿਹੜੇ ਰਿਪਬਲਿਕਨ ਪਾਰਟੀ ਦੇ ਵਿੱਚੋਂ ਉਹ ਟਰੰਪ ਦੇ ਨਾਲੋਂ ਕਈਆਂ ਨੇ ਨਾਤਾ ਤੋੜਿਆ। ਇਸ ਵਾਰ ਕਾਫੀ ਟਰੰਪ ਹੋਣਾ ਦੇ ਜਿਹੜੇ ਕੈਂਡੀਡੇਟ ਆ ਵੱਡੇ ਜਿਹੜੀਆਂ ਰੇਸਾਂ ਸੀਗੀਆਂ, ਬਿਗ ਰੇਸਿਸ ਆ, ਉਹਦੇ ਵਿੱਚ ਉਹਨਾਂ ਦੀ ਹਾਰ ਵੀ ਜਿਹੜੀ ਉਹ ਹੋਈ ਹੈਗੀ ਆ। ਸੋ ਅੱਗੇ ਕਿੱਦਾਂ ਦਾ ਮਾਹੌਲ ਰਹਿਣ ਵਾਲਾ ਹੈ ਇਹ ਦੇਖਣ ਵਾਲੀ ਗੱਲ ਹੈ, ਕਿਉਂਕਿ ਅਜੇ ਪੂਰੇ 2 ਸਾਲ ਦਾ ਵਕਤ ਆ ਇਸ ਇਲੈਕਸ਼ਨ ਨੂੰ ਜਿਹੜਾ ਉਹ ਪਿਆ ਆ। ਪਰ ਉਹਨਾਂ ਨੇ ਮਾਰੋ-ਲਾਗੋ ਦੇ ਵਿੱਚ ਕੀਤਾ ਆ, ਰੈਲੀ ਨਹੀਂ ਕੀਤੀ। ਕਾਫੀ ਕਈ 100 ਜਿਹੜੇ ਉਹਨਾਂ ਦੇ ਜਿਹੜੇ ਪੁਰਾਣੇ ਨਾਲ ਕੰਮ ਕਰਨ ਵਾਲੇ ਤੇ ਉਹਨਾਂ ਦੇ ਦੋਸਤ ਮਿੱਤਰ ਤੇ ਜਿਹੜੇ ਉੱਥੇ ਮਾਰ-ਲਾਗੋ ਦੇ ਵਿੱਚ ਪੇ ਕਰਦੇ ਆ, ਉਹਨਾਂ ਨੂੰ ਜਿਹੜਾ ਇਹ ਚੀਜ਼ ਦੇਖਣ ਦਾ ਕਰੀਬੀਓਂ ਜਿਹੜਾ ਉਹ ਦੇਖਣ ਦਾ ਮੌਕਾ ਜਿਹੜਾ ਉਹ ਮਿਲਿਆ। ਤੇ ਹੁਣ ਅੱਗੇ ਕੀ ਸਥਿਤੀ ਇਸ ਚੀਜ਼ ਨੂੰ ਲੈ ਕੇ ਬਣਦੀ ਆ, ਕਿੱਦਾਂ ਦਾ ਮਾਹੌਲ ਜਿਹੜਾ ਹੋਊਗਾ, ਇਹ ਦੇਖਣ ਵਾਲੀ ਗੱਲ ਆ। ਹੁਣ ਇਹ ਆ ਵੀ ਪਰ ਵਾਈਟ ਹਾਊਸ, ਬਾਈਡਨ ਜਾਂ ਜਿਹੜਾ ਵੀ ਕੋਈ ਉਧਰੋਂ ਦੂਜੇ ਪਾਸੋਂ ਕੈਂਡੀਡੇਟ ਹੋਊਗਾ, ਉਹ ਹੁਣ 2 ਸਾਲ ਜਿਹੜੇ ਆ ਚਰਚਾ ਜਿਹੜੀ ਇਹੀ ਕਰਦੇ ਰਹਿਣਗੇ ਵੀ ਦੂਜੇ ਪਾਸੇ ਦੇਖੋ ਆਹ ਕੈਂਡੀਡੇਟ ਆ ਜਿਹਨੇ 6 ਜਨਵਰੀ ਵਾਲਾ ਰਾਈਟਸ ਜਿਹੜੀ ਕਰਵਾਉਣ ਤੱਕ ਦੀ ਨੌਬਤ ਜਿਹੜੀ ਉਹ ਆ ਗਈ ਆ। ਮਾਈਕ ਪੈਂਸ ਵੀ ਜਿਹੜੇ ਆ ਰਿਪਬਲਿਕਨ ਪਾਰਟੀ ਵੱਲੋਂ ਆਪਣੀ ਨੋਮੀਨੇਸ਼ਨ ਉਹ ਕਰ ਸਕਦੇ ਆ। ਟਰੰਪ ਹੋਣਾ ਨੇ ਆਲਰੇਡੀ ਜਿਹੜੀ ਉਹ ਭਰ ਦਿੱਤੀ ਹੈਗੀ ਆ। ਬੜੇ ਲੋਕ ਇਸ ਨੂੰ ਬਿਜ਼ਨਸਮੈਨ ਕਹਿ ਕੇ ਜਿਹੜਾ ਅੱਗੇ ਇਸ ਨੂੰ ਪ੍ਰਚਾਰ ਕਰਦੇ ਰਹੇ, ਪਰ ਇਵੈਂਚੁਅਲੀ ਦੇਖਿਆ ਵੀ ਸਥਿਤੀ ਜਿਹੜੀ ਉਹ ਕਿੱਦਾਂ ਦੀ ਜਿਹੜੀ ਉਹ ਰਹੀ ਆ। ਤੇ ਹੁਣ ਰੌਨ ਡਿਸੈਂਟਿਸ ਦੀ ਜਿਹੜੀ ਜਿੱਤ ਹੋਈ ਉਸ ਦੇ ਵਿੱਚ ਵੀ ਇਹਨਾਂ ਨੇ ਆਪਣਾ ਮੋਢਾ ਆਪ ਕਿਹਾ ਵੀ ਮੈਂ ਹੀ ਜਿਹੜਾ ਇਸ ਤੇ ਸਾਰਾ ਕੁਝ ਠੀਕ ਕੀਤਾ। ਤੇ ਇਹ ਹੁਣ ਦੇਖੋ ਅੱਗੇ ਕੀ ਹੁੰਦਾ। ਆਲਰੇਡੀ ਉਹਦੀ ਕੁੜੀਆਂ, ਉਹਦੀ ਨੌਂ ਤੇ ਉਹਦੇ ਜਿਹੜੇ ਪਰਿਵਾਰ ਵਾਲੇ ਟਰੰਪ ਹੋਣਾ ਦੇ, ਉਹ ਦੂਜਿਆਂ ਨੂੰ ਇੱਕ ਹਿਸਾਬ ਦੇ ਨਾਲ ਅੱਖਾਂ ਦਿਖਾਉਣੀਆਂ ਸ਼ੁਰੂ ਕਰ ਰਹੇ ਆ ਵੀ ਕੋਈ ਹੋਰ ਸੋਚ ਕੇ ਵੀ ਜਾਂ ਇਸ ਪਾਸੇ ਵਾਲੇ ਕੈਂਡੀਡੇਸੀ ਵਾਲੇ ਪਾਸੇ ਨੂੰ ਜਿਹੜਾ ਉਹ ਨਾ ਆਵੇ। ਚਾਹੁੰਦੇ ਤੇ ਇਹੀ ਆ ਵੀ ਆਰਾਮ ਦੇ ਨਾਲ ਇਕੱਲਿਆਂ ਹੀ ਜਿਹੜੇ ਆ ਉਹ ਇਹ ਕੈਂਡੀਡੇਸੀ ਦੇ ਉੱਤੇ ਜਿਹੜੇ ਆ ਉਹ ਹੋਣ, ਪਰ ਲੱਗਦਾ ਵੀ ਮੇ ਵੀ ਕੋਈ ਜਿਹੜਾ ਇਸ ਦੇ ਵਿੱਚ ਇਹਨਾਂ ਨੂੰ ਟੱਕਰ ਜਿਹੜੀ ਉਹ ਦਊਗਾ, ਪਰ ਉਹ ਕਿੰਨੀ ਕੁ ਕਾਮਯਾਬ ਟੱਕਰ ਹੋਊਗੀ ਇਹ ਦੇਖਣ ਵਾਲੀ ਗੱਲ ਰਹੂਗੀ।
ਹੁਣ ਲੋਕਾਂ ਦੀਆਂ ਨਜ਼ਰਾਂ ਜਿਹੜੀਆਂ ਇਹ 2024 ਦੀਆਂ ਇਲੈਕਸ਼ਨਸ ਦੇ ਉੱਤੇ ਆਲਰੇਡੀ ਸ਼ੁਰੂ ਹੋ ਗਈਆਂ ਅਤੇ ਅਜੇ 2022 ਦੇ ਜਿਹੜੇ ਨਤੀਜੇ ਆ ਸਾਰੇ ਆਉਣੇ ਅਜੇ ਬਾਕੀ ਆ। ਸੈਨੇਟ ਦੀ ਇੱਕ ਰੇਸ ਰਨ ਆਫ ਹੋਈ ਆ, ਉਹ 6 ਦਸੰਬਰ ਨੂੰ ਜਿਹੜੀ ਉਹ ਡਿਸਾਈਡ ਹੋਵੇਗੀ।